लसन जड़ा ना मैं साबत ही पा देना। बिस्मिल्लाह इदा विच रख देना, स्टीम हो जाएगा वैसे खाने वास्ते। बिस्मिल्लाह सही हो गया। बस लैन सीधी रखनी है, चेंज नहीं करनी। ਬੱਦਲ ਵੀ ਜਿਹੜੇ ਜੀ ਸੁਬਾਹ ਦੇ ਬਣੇ ਹੋਏ ਅੱਜ ਸਹੀ ਚੱਜ ਨਾਲ ਧੁੱਪ ਹੀ ਨਹੀਂ ਨਿਕਲੀ। ਉਤਾਂ ਤਾਂ ਮੂੰਹ ਕਰ, ਨਹੀਂ ਦੱਸਣਾ ਕਿਉਂ ਰੋ ਰਹੀ ਹੈ ਕਿ ਮੈਂ ਤੇਰੇ ਨਾਲ ਕੋਈ ਲੜਿਆ, ਹਾਂ ਜ਼ਿਆਦਤੀ ਕੀਤੀ ਹੈ ਹੈ। ਮਾਸ਼ਾਅੱਲਾ ਜੀ ਪੋਚਾ ਲਗਾਇਆ ਨਾ ਤੇ ਅੰਗੀਠੀ ਕਿੱਡੀ ਸੋਹਣੀ ਹੋ ਗਈ ਇੰਜ, ਤੇ ਜਿਹੜੀ ਤੂੰ ਦੱਸੀਗੀ ਉਹ ਵੀ ਖਤਮ ਹੋ ਗਈ। ਇਹ ਮੈਨੂੰ ਸ਼ਾਬਾਸ਼ ਦੇ, ਮੈਂ ਲਾਇਆ ਨਹੀਂ, ਇਮਰਾਨ ਨੇ ਲਾਇਆ। ਇਮਰਾਨ ਦਾ ਨਾਂ ਲੈ ਨਾ, ਕੰਮ ਮੈਂ ਕਰਾਂ ਤੇ ਫਾਇਦਾ ਤੂੰ ਚੁੱਕਿਆ ਯਾਰ, ਇਹ ਤਾਂ ਜ਼ਿਆਦਤੀ ਹੈ। अपनी आप तारीफ नहीं करी बिस्मिल्लाहिर्रहमानिर्रहीम। अस्सलाम वालेकुम। उम्मीद कर रही मेरे बहन भाई ठीक होंगे। अल्हम्दुलिल्लाह से ठीक है। अल्लाह पाक तुम खुश रखिए, आबाद रखिए जी। आज हम लोग कर रहे हैं जी स्टार्ट। चलो जी हम चाह था ना मीठा पत्ती जी ना वो चेक कर लेने कितना दी पई। मिठा पत्ती ते अल्हम्दुलिल्लाह जी ठीक है। ते जन्नत गुल नूं मैं ना जराबा वगैरह पवा के ते दस्ताने में भी पवा दिते, टोपी पवा के मैंने गर्म करके ना मैं अम्मी नूं फड़ा दिता। ते अम्मी को ने चुप ही नहीं कीती, फिर खीर ते मैं चुक के इत्थे ले आंदा। मैं कहा चल झोली च चुक के बह जांदी है। एक हाथ नाल रोटी बना हुंदी है, बेबी को बना हुंदी है। चलो रोना नहीं पई। ਅਲਹਮਦੁਲਿਲਾ ਜੀ ਨਾਸ਼ਤਾ ਨੁਸ਼ਤਾ ਕਰਨ ਤੋਂ ਬਾਅਦ ਜੀ ਮੈਂ ਬਾਰਡਰ ਲਗਾਉਣਾ ਸ਼ੁਰੂ ਕਰ ਦਿੱਤਾ। 3 ਦਿਨ ਹੋ ਗਏ ਮੈਂ ਕਿਹਾ ਲਟਕਿਆ ਹੀ ਹੈ, ਇਹਨੂੰ ਖ਼ਤਮ ਕਰ ਲਈਏ। ਤੁਸੀਂ ਦੱਸਣਾ ਕਿੱਦਾਂ ਦਾ ਲੱਗ ਰਿਹਾ, ਠੀਕ ਲੱਗ ਰਿਹਾ। ਤੇ ਆਹ ਵਿੱਚ ਜੀ ਸਲਾਬਾ ਜਿਹਾ ਸੀ ਗਿੱਠੀ ਤੇ, ਇਹ ਮੈਂ ਪੁੱਟ ਦਿੱਤਾ ਤੇ ਮੁਕੱਦਸ ਨੂੰ ਕਿਹਾ ਜੀ ਇਹ ਚੁੱਕ ਲਾ। ਆਹ ਸਲਾਬਾ ਲੱਗਿਆ ਸੀ ਨਾ, ਇਹ ਥੱਲੇ ਮਿੱਟੀ ਮੈਂ ਪੁੱਟ ਦਿੱਤੀ ਚੁੱਕ ਲਾ, ਤਾਂ ਕਿ ਦੁਬਾਰਾ ਪੋਚਾ ਲਾਈਏ ਤੇ ਪੱਕਾ ਹੋ ਜਾਵੇ। ਆਹ ਦੀਵਾਰ ਦੇ ਜਿਹੜੇ ਚੂਨੇ ਦੇ ਨਿਸ਼ਾਨ ਸੀ ਉਹ ਵੀ ਮੈਂ ਖ਼ਤਮ ਕਰ ਦਿੱਤੇ। ਆਹ ਉੱਤੇ ਵੀ ਲਾ ਦਿੱਤਾ, ਸਹੀ ਹੈ। ਤੇ ਥੱਲੇ ਵੀ ਲਾ ਦੀ ਤੇ ਸਾਫ਼ ਹੋ ਜਾਏਗਾ, ਕਲਰ ਖਤਮ ਹੋ ਜਾਏਗਾ। ਮਿੱਟੀ ਦੀ ਖੁਸ਼ਬੂ ਤਾਂ ਫਿਰ ਆਉਂਦੀ ਹੈਗੀ। ਇਸੇ ਤਰ੍ਹਾਂ ਹੀ ਇੱਕ ਖੁਸ਼ਬੂ ਦੀ ਗੱਲ ਯਾਦ ਆ ਗਈ। ਇੱਕ ਸਿਸਟਰ ਦਾ ਕਮੈਂਟ ਆਇਆ ਸੀ ਕਿ ਮਿੱਟੀ ਦੀ ਖੁਸ਼ਬੂ ਲਈ ਨੂੰ ਅਰਸਾ ਹੀ ਹੋ ਗਿਆ। ਹੁਣ ਦਿਲ ਤੜਪਦਾ ਤਰਸਦਾ ਕਿ ਕਾਸ਼ ਉਹ ਵਕਤ ਵਾਪਸ ਆ ਜਾਏ, ਮਿੱਟੀ 'ਚ ਖੇਲੀਏ, ਮਿੱਟੀ ਦੀ ਖੁਸ਼ਬੂ ਲਈਏ। ਯਾਨੀ ਕਿ ਉਹ ਮਿੱਟੀ ਨੂੰ ਸਾਡੀ ਭੈਣ ਬੜਾ ਜੀ ਬੇਦਰਦੀ ਨਾਲ ਯਾਦ ਕਰ ਰਹੀ ਸੀ ਕਿ ਮਿੱਟੀ ਦੀ ਖੁਸ਼ਬੂ। ਬਚਪਨ ਜ਼ਾਹਿਰ ਉਹਨਾਂ ਦਾ ਗੁਜ਼ਰਿਆ ਹੋਣਾ, ਹੁਣ ਉਹ ਕਿਸੇ ਬਾਹਰ ਦੇ ਮੁਲਕ 'ਚ ਹੋਣੇ ਜਾਂ ਕਿਸੇ ਜਗ੍ਹਾ 'ਤੇ ਹੋਣੇ। ਅੱਲਾਹ ਪਾਕ ਉਹਨਾਂ ਦੀ ਹਿਫਾਜ਼ਤ ਕਰੇ, ਖੁਸ਼ ਰੱਖੇ ਉਹਨਾਂ ਨੂੰ, ਹਰ ਖਾਹਿਸ਼ ਪੂਰੀ ਕਰੇ। ਜੇ ਮਿੱਟੀ ਦੀ ਸਿਰਫ ਖੁਸ਼ਬੂ ਲੈਣੀ ਤਾਂ ਫਿਰ ਇੱਦਾਂ ਸਾਡੇ ਵਰਗੇ ਪਿੰਡ ਕਿਸੇ ਚਲੇ ਜਾਓ ਜਾਂ ਸਾਡੇ ਕੋਲ ਆ ਜਾਓ ਤਾਂ ਕਿ ਤੁਹਾਨੂੰ ਇੱਦਾਂ ਦੀ ਖੁਸ਼ਬੂ ਲੱਭੇ, ਲਾਲ ਮਿੱਟੀ ਦੀ ਵੀ ਦੂਜੀ ਮਿੱਟੀ ਦੀ ਵੀ। ਕਿਉਂਕਿ ਜ਼ਿਆਦਾ ਖੁਸ਼ਬੂ ਜਿਹੜੀ ਨਾ ਇਸ ਮਿੱਟੀ ਦੀ ਆਉਂਦੀ ਹੈ, ਜ਼ਿਆਦਾ ਦੂਜੀ ਦੀ ਵੀ ਆਉਂਦੀ ਆ, ਲੇਕਿਨ ਜ਼ਿਆਦਾ ਇਹ ਲਾਲ ਮਿੱਟੀ ਦੀ ਹੁੰਦੀ ਜਿਹੜੀ ਇਹਦਾ ਮੈਂ ਪੋਚਾ ਲਾ ਰਿਹਾ ਵਾ। ਅੱਛੀ ਤਰ੍ਹਾਂ ਚੁੱਕ ਲੈ ਵਿੱਚ, ਕੁਛ ਰਹਿ ਨਾ ਜਾਏ। ਸਰਦੀ ਜੀ ਇੰਨੀ ਪੈ ਰਹੀ ਹੈ ਨਾ, ਇਸ ਸਰਦੀ ਨੇ ਸਾਡੇ ਆ ਪੌਦੇ ਵੀ ਸਾੜ ਦਿੱਤੇ ਤਰੇਕ ਦੇ। ਆ ਦੇਖੋ ਸਰਦੀ ਦੇ ਵਿੱਚ ਫਿਰ ਇਹ ਜਲਣੇ ਹੀ ਹੁੰਦੇ ਕਿਉਂਕਿ ਛੋਟੇ ਕਮਜ਼ੋਰ ਆ। ਇੱਦਾਂ ਦੇ ਪੌਦੇ ਬਰਦਾਸ਼ਤ ਕਰ ਜਾਂਦੇ ਆ। ਜੇ ਇਹ ਵੀ ਛੋਟੀ ਹੁੰਦੀ ਨਿੰਮ ਤਾਂ ਫਿਰ ਇਹ ਵੀ ਸੜ ਜਾਣੀ ਸੀ। ਮੁਕੱਦਸ ਖ਼ਰਾਬ ਨਾ ਕਰ ਦਈ, ਇੱਦਾਂ ਨਾ ਕਰ, ਆਰਾਮ ਨਾਲ ਤੂੰ ਕੰਮ ਕਰ ਲਾ। ਬਾਕੀ ਬਰਤਨ ਬੁਰਤਨ ਧੋ ਲਾ ਤੇ ਮੈਂ ਨਮਾਜ਼ ਪੜ੍ਹ ਕੇ, ਉਹਨਾਂ ਨਮਾਜ਼ ਦਾ ਟਾਈਮ ਹੋ ਗਿਆ ਹੈ, ਫਿਰ ਬਾਕੀ ਮੈਂ ਬਾਅਦ 'ਚ ਆ ਕੇ ਕਰ ਲੈਣਾ। ਇਹ ਅੱਗੋਂ ਮੈਂ ਆਪੇ ਕਰਾਂਗਾ, ਥੱਲੇ ਨਾ ਲਾਵੇਂ ਤੂੰ, ਨਿਸ਼ਾਨ ਲਾ ਕੇ ਖ਼ਰਾਬ ਕਰ ਦੇਣਾ। ਦੱਸੋ ਜੀ ਕਿਹੜੀ ਗੱਲ ਤੁਸੀਂ ਕਰਨੀ? ਚਿਕਨ ਕਿਊਬ ਚਾਵਲਾਂ ਦੀ ਜਿਹੜੀ ਟਿੱਕੀ ਹੁੰਦੀ ਉਹ। ਅੱਛਾ, ਤੇ ਇੱਕ ਡੱਬੀ ਲੈ ਲਓ। ਇੱਕ ਡੱਬੀ ਹੁੰਦੀ ਆ। ਅੱਛਾ, ਤੇ ਸਬਜ਼ੀ ਆਲੂ ਮਟਰ ਤੇ ਗਾਜਰ ਬਸ। ਧਨੀਆ ਵੀ ਲੈ ਲਈਏ, ਚਟਨੀ ਕੁੱਟ। ਅੱਛਾ, ਧਨੀਆ ਪੁਦੀਨਾ ਉਹਦੀ ਚਟਨੀ ਕੁੱਟਾਂਗੇ ਨਾ, ਮਜ਼ੇਦਾਰ ਹੋਏਗੀ। ਵਿੱਚ ਥੋੜਾ ਲਸਣ। ਮਾਸ਼ਾਅੱਲਾ ਜੀ ਪੋਚਾ ਲਗਾਇਆ ਨਾ ਤੇ ਅੰਗੀਠੀ ਕਿੱਡੀ ਸੋਹਣੀ ਹੋ ਗਈ ਇੰਜ, ਤੇ ਜਿਹੜੀ ਤੂੰ ਦੱਸੀਗੀ ਉਹ ਵੀ ਖਤਮ ਹੋ ਗਈ। ਇਹ ਮੈਨੂੰ ਸ਼ਾਬਾਸ਼ ਦੇ, ਮੈਂ ਲਾਇਆ ਨਹੀਂ, ਇਮਰਾਨ ਨੇ ਲਾਇਆ। ਇਮਰਾਨ ਦਾ ਨਾਂ ਲੈ ਨਾ, ਕੰਮ ਮੈਂ ਕਰਾਂ ਤੇ ਫਾਇਦਾ ਤੂੰ ਚੁੱਕਿਆ ਯਾਰ, ਇਹ ਤਾਂ ਜ਼ਿਆਦਤੀ ਹੈ। ਆਪਣੀ ਆਪ ਤਾਰੀਫ ਨਹੀਂ ਕਰੀ। ਅੱਛਾ ਚੱਲ ਤੂੰ ਕਰ ਦੇ। ਮਾਸ਼ਾਅੱਲਾ ਮੇਰੇ ਸ਼ੋਹਰ ਨੇ ਕਿੰਨਾ ਸੋਹਣਾ ਕੰਮ ਕੀਤਾ। ਅਜੇ ਆ ਵੀ ਕੀਤਾ, ਦੇਖੋ ਜੀ ਇਹ
ਤੇ ਬਾਕੀ ਜਿਹੜਾ ਨਾ ਮੈਂ ਕਿਹਾ ਜੀ ਨਮਾਜ਼ ਪੜ੍ਹ ਕੇ ਕਰਦੇ ਆ ਕੇ। ਆ ਮੁੰਗਰੇ ਹੈ, ਇਹ ਕੀ ਰੇਟ ਹੈ? ਇਹ 40 ਰੁਪਏ ਰੇਟ ਹੈ। ਤੇ ਮੋਰਿੰਗਾ ਦਾ ਕੋਈ ਨਹੀਂ, ਸਵਾਂਜਣਾ ਨਹੀਂ ਹੈਗਾ? ਸਵਾਂਜਣਾ ਸਬਜ਼ੀ ਉਹ ਕਦੋਂ ਆਣਾ? ਆ ਮੂਲੀ 2 ਕਰ ਦੇ ਯਾਰ, ਤੇ ਕਿਲੋ ਆਲੂ ਕਰ ਦੇ। ਲਓ ਜੀ ਮੁਕੱਦਸ, ਆ ਸਬਜ਼ੀ, ਆ ਮੂਲੀਆਂ ਮੈਂ 2 ਲੈ ਕੇ ਆਇਆ ਹੈ। ਇਹ ਰਾਤ ਨੂੰ ਕੱਟ ਦੇਈ ਦੋਨੋਂ, ਕੱਟ ਕੇ ਤੇ ਇੱਥੇ ਜਿਹੜੀ ਹੈਗੀ ਨਾ ਆ ਵਾਲਾ ਆ ਲਾਇਆ ਸਟੈਂਡ, ਇਹਦੇ ਨਾਲ ਟੋਕਰੀ 'ਚ ਪਾ ਕੇ ਬੰਨ ਦੇ, ਨਮਕ ਲਾ ਕੇ। ਸਵੇਰੇ ਖਾਲੀ ਪੇਟ ਖਾਵਾਂਗੇ, ਯਕੀਨ ਕਰ ਜਾ ਮੇਦੇ ਵਾਸਤੇ ਇੰਨੀ ਅੱਛੀ, ਜਿਹੜੀ ਜਲਨ ਹੁੰਦੀ ਹੈ ਵੈਸੇ ਤਤੀਆਂ ਗਰਮ ਚੀਜ਼ਾਂ ਖਾ ਕੇ ਜਲਨ ਹੁੰਦੀ ਹੈ, ਉਹਦੇ ਵਾਸਤੇ ਬਹੁਤ ਫਾਇਦੇਮੰਦ ਹੈ। ਤੇ ਉਸ ਤੋਂ ਇਲਾਵਾ ਇੱਕ ਬਹੁਤ ਹੀ ਆਲਾ ਚੀਜ਼ ਲੈ ਕੇ ਆਇਆ ਅੱਜ ਮੈਂ, ਯਕੀਨ ਕਰ ਜਾ। ਕਿਹੜੀ ਚੀਜ਼? ਨਾ ਤੂੰ ਦੱਸਣਾ, ਉਸ ਚੀਜ਼ ਦਾ ਨਾਮ ਤੂੰ ਦੱਸਣਾ। ਸ਼ਾਇਦ ਆਪਣੇ ਘਰੇ ਅੱਗੇ ਉਹ ਆਈ ਹੈ ਜਾਂ ਨਹੀਂ ਆਈ ਹੈ, ਇਹ ਮੈਨੂੰ ਨਹੀਂ ਪਤਾ, ਅੰਮੀ ਨੂੰ ਵੀ ਪਤਾ ਹੋਣਾ। ਆ ਜੰਨਤ ਗਿਰਦੀ ਪਈ ਅੰਮੀ। ਮਿਕਸ ਸਬਜ਼ੀ। ਮਿਕਸ ਸਬਜ਼ੀ ਤਾਂ ਆਪਾਂ 20 ਵਾਰੀ ਬਣਾਈ ਹੈ। ਟਿੰਡੇ ਵੀ ਨੇ, ਕੱਦੂ। ਟਿੰਡਿਆਂ ਦਾ ਮੌਸਮ ਹੈਗਾ, ਟਿੰਡੇ ਗਰਮੀ ਦੀ ਸਬਜ਼ੀ ਹੈ। ਐਵੇਂ ਮਰ ਜਾਂਦੀ ਹੈ ਕਿ ਲੱਦ ਬੰਦੀਆਂ, ਦੇਖ ਤਾਂ ਲੈ ਪਹਿਲੇ। ਇਹ ਤਾਂ ਹੈਗੇ ਆਲੂ। ਹਾਂਜੀ। ਇਹਦੇ ਵਿੱਚ ਖੋਲ, ਇਹ ਕੀ ਹੈ? ਇਹ ਕੀ ਇਹਨੂੰ ਕਹਿੰਦੇ? ਤੇਜ਼ੀ ਦੀ ਗੱਲ। ਇਹ ਜਿੱਥੋਂ ਮੈਂ ਲਈਆਂ ਨਾ, ਰੇਹੜੀ ਵਾਲੇ ਮੇਰੇ ਬੇਲੀ ਨੇ, ਉਹਨੇ ਤਾਂ ਮੈਨੂੰ ਕੁਛ ਨਾ ਹੋਰ ਹੀ ਦੱਸਿਆ। ਆ ਧਨੀਆ ਇਹਨਾਂ ਬਥੇਰਾ ਦੁਆ ਚਟਨੀ ਵਾਸਤੇ, ਰਾਇਤੇ ਵਾਸਤੇ। ਹਾਂਜੀ। ਆ ਦੇਖ, ਇਹ ਕੀ? ਇਹਨੂੰ ਕੀ ਕਹਿੰਦੇ? ਇਹ ਅੱਗੇ ਵੀ ਤੇ ਪਕਾਇਆ ਹੀ ਆ। ਓਏ ਚਪਣੀਆਂ, ਆਪਾਂ ਟਿੰਡੀਆਂ ਪਕਾਉਂਦੇ ਸੀ, ਚਪਣੀਆਂ। ਹਾਂ ਸਹੀ। ਚਪਣੀਆਂ ਤੇ ਮਟਰ ਇਹ ਪਕਾਣੇ ਆਪਾਂ ਹੁਣ। 1 ਮਿੰਟ ਲਾਣੇ ਆਪਾਂ ਦੋਨੋਂ ਮੀਆਂ ਬੀਵੀ ਰਲ ਕੇ ਨਾ, ਹਾਂਜੀ ਸਬਜ਼ੀ ਪਕਾ ਕੇ ਉੱਥੇ ਰੱਖ ਦੇਣੀ, ਫਿਰ ਰੋਟੀ ਪਕਾ ਖਾ ਲੈਣੀ। ਚਲੋ ਸਹੀ। ਮੈਂ ਜੀ ਆਹ ਕੰਮ ਮੇਰਾ ਥੋੜਾ ਜਿਹਾ ਰਹਿ ਗਿਆ, ਮੈਂ ਕਿਹਾ ਜੀ ਇਹ ਮੈਂ ਕਰ ਲਵਾਂ। ਇਹ ਇੱਥੇ ਇੰਝ ਕਰਕੇ ਲਾਣਾ ਕਿਚਨ ਵਾਲੀ ਸਾਈਡ ਤੇ, ਆ ਇੰਝ ਕਰਕੇ। ਮੁਕੱਦਸ ਤੂੰ ਸਬਜ਼ੀ ਸਾਰੀ ਕੁਛ ਸਿੱਧੀ ਕਰ ਲਾ ਹੈਂ, ਫਿਰ ਮੈਂ ਪੋਚਾ ਲਾ ਕੇ ਤੇ ਮਟਰ ਕੱਢ ਕੇ ਤੇ ਆਪਾਂ ਪਕਾ ਲੈਂਦੇ ਹਾਂ। ਅਲਹਮਦੁਲਿਲਾ ਜੀ। YouTube ਫੈਮਿਲੀ ਤੁਸੀਂ ਦੱਸਣਾ ਕਿ ਅਸੀਂ ਸਹੀ ਕੀਤਾ, ਖੂਬਸੂਰਤ ਲੱਗ ਰਿਹਾ ਕਿ ਨਹੀਂ ਲੱਗ ਰਿਹਾ। ਤੇ ਇੱਥੋਂ ਕਹਿੰਦੀ ਮੁਕੱਦਸ ਅੱਗੇ ਮੈਂ ਥੋੜਾ ਜਿਹਾ ਲਾ ਦੇਣੀ ਆ ਜੀ। ਸਹੀ ਹੋ ਗਿਆ, ਬਸ ਲੈਣ ਸਿੱਧੀ ਰੱਖਣੀ ਹੈ, ਚੇਂਜ ਨਹੀਂ ਕਰਨੀ। ਬੱਦਲ ਵੀ ਜਿਹੜੇ ਜੀ ਸੁਬਾਹ ਦੇ ਬਣੇ ਹੋਏ, ਅੱਜ ਸਹੀ ਚੱਜ ਨਾਲ ਧੁੱਪ ਹੀ ਨਹੀਂ ਨਿਕਲੀ। ਰੱਖ ਲਈ ਸਬਜ਼ੀ। ਲਓ ਜੀ ਅਸੀਂ ਦੋਨੋਂ ਮੀਆਂ ਬੀਵੀ ਜੀ ਹੁਣ ਰਲ ਕੇ ਕਰਨ ਲੱਗੇ ਹਾਂ ਹਾਂਡੀ ਦੀ ਤਿਆਰੀ। ਮਟਰ ਮੁਟਰ ਰਲ ਕੇ ਕੱਢ ਲੈਂਦੇ ਹਾਂ। ਇਹ ਇੰਨੇ 'ਚ ਨਿਕਲ ਜਾਣੇ। ਕਿੱਧਰ ਚਲੀ ਛੁਰੀ? ਬਿਸਮਿਲ੍ਲਾ ਰਹਿਮਾਨ ਰਹੀਮ। ਲਓ ਜੀ ਮਟਰ ਤੇ ਚਪੜੀਆਂ ਜਿਹੜੀਆਂ ਜੀ ਇਹ ਸਾਡੇ ਘਰੇ ਅੱਜ ਪਕਣੀਆਂ। ਉਤਾਂ ਤਾਂ ਮੂੰਹ ਕਰ। ਤੁਸੀਂ ਪਿਆਜ਼ ਦੇ ਚਿੱਟੇ ਪਾਏ ਮੇਰੀ ਅੱਖ 'ਚ। ਇਹ ਜੀ ਹੁਣ ਰੋਂਦੀ ਪਈ ਸੀ। ਨਹੀਂ ਰੋਣ ਦੀ ਵਜ੍ਹਾ ਕੀ ਹੈ ਦੱਸ ਸਹੀ, ਵਜ੍ਹਾ ਤਾਂ ਦੱਸ। ਉੱਤੇ ਤਾਂ ਮੂੰਹ ਕਰ। ਨਹੀਂ ਦੱਸਣਾ ਕਿਉਂ ਰੋ ਰਹੀ ਹੈ? ਕਿ ਮੈਂ ਤੇਰੇ ਨਾਲ ਕੋਈ ਲੜਿਆ, ਜ਼ਿਆਦਤੀ ਕੀਤੀ ਹੈ ਹੈਂ? ਨਹੀਂ ਉੱਤੇ ਮੂੰਹ ਤਾਂ ਕਰ। ਤੁਸੀਂ ਪਿਆਜ਼ ਦੇ ਚਿੱਟੇ ਪਾਏ ਮੇਰੀ ਅੱਖ 'ਚ। ਇਹ ਤਾਂ ਹੁਣ ਤੂੰ ਡਰਾਮਾ ਕਰ ਰਹੀ ਹੈ ਜੀ। ਵੈਸੇ ਇਤਨਾ ਕੋਈ ਨਹੀਂ ਮਜ਼ਾਕ ਨਹੀਂ, ਤੈਨੂੰ ਕਸਮ ਹੋਵੇ। ਕੀ ਵਜ੍ਹਾ, ਕਿਉਂ ਰੋਣ ਦੀ ਵਜ੍ਹਾ ਤੈਨੂੰ ਕਸਮ ਲੱਗੇ ਸਹੀ ਦੱਸ। ਕਦੀ ਕਦੀ ਦਿਮਾਗ ਖਰਾਬ ਹੋ ਜਾਂਦਾ ਆਪੇ। ਦਿਮਾਗ ਵਾਏ ਕਿਉਂ ਖਰਾਬ ਹੁੰਦਾ ਯਾਰ, ਦੱਸ ਤਾਂ ਸਹੀ। ਮੈਨੂੰ ਕੀ ਪਤਾ। ਵੈਸੇ ਦਿਲ ਕਰ ਰਿਹਾ ਸੀ ਅੱਜ ਰੋਣ। ਕਦੇ ਕਦੇ ਜੀ ਬੰਦੇ ਦਾ ਦਿਲ ਐਵੇਂ ਹੀ ਭਰ ਹੁੰਦਾ, ਨਾ ਗੱਲ ਹੁੰਦੀ ਨਾ ਬਾਤ ਹੁੰਦੀ ਹੈ। ਮੇਰੇ ਜ਼ਿਹਨ ਤੇ ਇਹ ਗੱਲ ਹੈ, ਕੋਈ ਮੇਰੀ ਗੱਲ ਭੈੜੀ ਲੱਗੀ ਬੁਰੀ ਲੱਗੀ ਤਾਂ ਮੈਂ ਮਦਦ ਚਾਹਨਾ। ਨਹੀਂ ਹੈਂ? ਅੱਛਾ ਕੰਮ ਵੀ ਸਾਰਾ ਮੈਂ ਕੀਤਾ, ਪੂਛੇ ਵਾਲਾ। ਤੇਰੇ ਕੋਲ ਕੰਮ ਵੀ ਨਹੀਂ ਕਰਾਇਆ, ਫਿਰ ਵੀ ਤੂੰ ਰੋਈ ਜਾ ਰਹੀ ਹੈ ਯਾਰ। ਫਿਰ ਅੱਖਾਂ ਭਰ ਲਈਆਂ। ਅੱਖਾਂ ਕਿਉਂ ਭਰਦੀ ਪਈਆਂ? ਨਹੀਂ ਪਤਾ। ਬੋਤਲ ਲੈ ਮੈਂ ਪਾਣੀ ਵਾਲੀ, ਉਹਦੇ 'ਚ ਪਾ ਲਾ ਇੰਜੂ। ਚਲੋ ਹੱਸ ਤਾਂ ਸਹੀ ਨਾ, ਖੁਸ਼ ਰਹਿ ਬਾਤ। ਮਟਰ ਜੀ ਮੈਂ ਕੱਢ ਲੈਣਾ ਸੀ ਰਲ ਕੇ ਦੋਨੋਂ ਮੀਆਂ ਬੀਵੀ ਨੇ। ਹੋ ਸਕਦਾ ਮੈਂ ਵੀ ਸ਼ਾਇਦ ਆਪਣੇ ਘਰ ਪਹਿਲੇ ਪੱਕੀਆਂ ਹੋਣ, ਲੇਕਿਨ ਚਪੜੀਆਂ ਮੈਂ ਕਦੇ ਵੀ ਨਹੀਂ ਲੈ ਕੇ ਆਇਆ। ਮੈਂ ਅੰਮੀ ਦੀ ਗੱਲ ਸੁਣ ਲਵਾਂ। ਹੈ ਹਾਂਜੀ ਅੰਮੀ ਜਾਨ। ਕਿਉਂ
ਜੰਨਤ ਗੁਲ ਕੀ ਕਰਦੇ ਪਏ? ਮੈਂ ਅਮੀ ਮਟਰ ਕੱਢ ਰਿਹਾ ਸੀ, ਤੁਸੀਂ ਹੋਇਓ? ਨਹੀਂ ਕਾਲ ਲਾ ਜਾਏंगे ਨਹੀਂ ਬਾਕੀ ਕੰਮ ਤਾਂ ਹੋਰ ਵੀ ਹੈਗਾ, ਅੱਗੂ ਬਾਲਣੀ ਬਾਲ ਕੇ ਦੇਣਗੇ ਉਧਰ, ਉਹ ਕੁਛ ਕਰ ਲੈਗੀ, ਕੁਛ नहीं जबड़ियां ही मरेंदा बना है। अम्मी कुछ वो कर लेगी, कुछ मैं कर लवांगा, काम छेती हो। ਬਿਸਮਿल्लाहिर्रहमानिर्रहीम। ਸਾਰੀਆਂ ਸਬਜ਼ੀਆਂ ਜਿਹੜੀਆਂ ਨਾ ਮੈਂ ਕੱਟ ਕੇ ਪਾ ਦਿੰਦੀ, ਯਾਨੀ ਕਿ ਸਬਜ਼ੀ ਹੈ ਤੇ ਟਮਾਟਰ ਪਿਆਜ਼, ਬਸ ਹੋਰ ਕੋਈ ਵੀ ਚੀਜ਼ ਮਿਰਚ ਵਗੈਰਾ ਨਹੀਂ ਪਾਈ। ਤੇ ਘੀ ਜਿਹੜਾ ਨਾ ਇੰਨਾ ਕੁ ਪਾ ਦੀ, ਸਿਰਫ 1 ਚਮਚ। ਸਭ ਤੋਂ ਪਹਿਲੇ ਜੀ ਜ਼ੀਰਾ ਪਾ ਦਿੰਦੇ, ਬਿਸਮਿल्लाह। ਜ਼ੀਰਾ ਪਾ ਦਿੱਤਾ ਵਾ। ਮਸਾਲੇ, ਖੁਸ਼ਕ ਮਸਾਲਿਆਂ ਦੇ ਵਿੱਚ 1 ਚਮਚ ਨਮਕ ਦਾ। ਮਸਾਲਿਆਂ ਦੇ ਵਿੱਚ ਮੈਂ ਕੀ ਪਾ ਰਹੀ ਹਾਂ ਵੀ ਤੁਹਾਨੂੰ ਦੱਸਦੀ ਹਾਂ। ਪਹਿਲੇ ਮੈਂ ਜ਼ੀਰਾ ਪਾਇਆ, ਨਮਕ ਪਾਇਆ ਤੇ ਹੁਣ ਥੋੜੀ ਜਿਹੀ ਹਲਦੀ ਪਾਉਣੀ ਰੰਗ ਵਾਸਤੇ। ਇਹ ਨਹੀਂ ਪਾਉਣੀ, ਅੱਧੀ ਚਮਚ ਤੋਂ ਵੀ ਹਾਫ। ਸੁੱਕਾ ਧਨੀਆ, ਅਜਵਾਇਨ, ਤੇ ਇੱਕ ਚੁਟਕੀ ਜਿਹੜੀ ਨਾ ਕਲਵੰਜੀ ਪਾ ਦੇਣੀ। ਹੁਣ ਜਿਹੜੀ ਚੀਜ਼ ਇਹਦੇ ਵਿੱਚ ਪਾਈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਅਸੀਂ, ਸਾਲਣ ਵੀ ਕਿਸ ਤਰ੍ਹਾਂ ਅਸੀਂ ਬਣਾਉਂਦੇ। ਹੁਣ ਅਸੀਂ ਸੋਚਿਆ ਕਿ ਨਾ ਮਿਰਚ ਮਸਾਲਾ ਜਿਹੜਾ ਨਾ ਛੱਡ ਦਈਏ, ਕਿਉਂਕਿ ਮਿਰਚ ਮਸਾਲੇ ਖਾ ਕੇ ਨਾ ਮੇਦੇ ਖਰਾਬ ਹੋਏ ਪਏ ਆ ਤੇ ਇੰਨੀ ਜਲਨ ਹੁੰਦੀ, ਤੇ ਇਸ ਕਰਕੇ ਅਸੀਂ ਹੁਣ ਮਿਰਚ ਮਸਾਲੇ ਜਿਹੜੇ ਉਹਨੇ ਛੱਡ ਦਿੱਤੇ। ਸਿਰਫ ਇਹ ਕਿ ਨਮਕ ਦਾ ਜ਼ਾਇਕਾ ਥੋੜਾ ਆਏਗਾ। ਸਾਲਣ ਇੱਦਾਂ ਵੀ ਬਹੁਤ ਮਜ਼ੇਦਾਰ ਪੱਕਦਾ ਵਾ। ਤੇ ਹਰ ਚੀਜ਼ ਇਕੱਠੀ ਪਾ ਕੇ ਤੇ ਭੁੰਨ ਲੈਣੀ ਹੈ। ਲਸਣ ਜਿਹੜਾ ਨਾ ਇਹ ਮੈਂ ਸਾਬਤ ਹੀ ਪਾ ਦੇਣਾ, ਬਿਸਮਿल्लाह। ਇੱਦਾਂ ਵਿੱਚ ਰੱਖ ਦੇਣਾ, ਸਟੀਮ ਹੋ ਜਾਏਗਾ। ਵੈਸੇ ਖਾਣ ਵਾਸਤੇ ਨਾ ਜਿੱਦਾਂ ਰੋਟੀ ਖਾਵਾਂਗੇ ਨਾ ਸਾਲਣ ਦੇ ਨਾਲ, ਉਦੋਂ ਇਹ ਛਿਲ ਕੇ ਇੱਕ ਦਾਣਾ ਨਾ ਲਸਣ ਦਾ ਤੇ ਖਾਈ ਰੱਖਾਂਗੇ। ਇਹ ਨਾ ਬਾਦੀ ਤੋਂ ਅੱਛਾ ਹੁੰਦਾ। ਜੀ ਸਾਲਨ ਜਿਹੜਾ ਨਾ ਸਾਡਾ ਤਿਆਰ ਹੋ ਗਿਆ। ਦੇਖ ਕੇ ਲੱਗ ਰਿਹਾ ਨਾ ਕਿ ਕਿੰਨਾ ਮਜ਼ੇਦਾਰ ਮਸਲਾ ਬਣਿਆ ਵਾ। ਤੇ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਇਆ ਹੈਗਾ, ਤੇ ਜਿਹੜਾ ਸਬਜ਼ੀ ਨੇ ਪਾਣੀ ਛੱਡਿਆ ਉਹੀ ਪਾਣੀ ਦੇ ਵਿੱਚ ਨਾ ਸਾਲਨ ਜਿਹੜਾ ਪੱਕ ਗਿਆ ਵਾ। ਮਟਰ ਵੀ ਮਾਸ਼ਾਅੱਲਾ ਗਲ ਗਏ। ਮਾਸ਼ਾਅੱਲਾ ਇਹ ਚੱਟ ਲੱਗਿਆ, ਸਾਡੀ ਹਾਂਡੀ ਜਿਹੜੀ ਹੈ ਚੱਟ ਵਿੱਚ ਤਿਆਰ ਹੋ ਗਈ ਆ। ਨਹੀਂ ਤੇ ਦੂਸਰੀ ਸਬਜ਼ੀਆਂ ਸਾਲਨ ਬਣਾਈਆਂ ਨਾ ਤੇ ਮਸਾਲਾ ਭੁੰਨੀ ਦਾ ਉੱਥੇ ਭੁੰਨਣਾ ਸਾਰਾ ਕੁਛ ਕਾਫੀ ਦੇਰ ਲੱਗ ਜਾਂਦੀ। ਇਸ ਤਰ੍ਹਾਂ ਸਬਜ਼ੀ ਬਣਾਉਣ ਦਾ ਫਾਇਦਾ ਹੈ ਕਿ ਬਚਤ ਦੀ ਬਚਤ ਤੇ ਸਿਹਤ ਦੀ ਸਿਹਤ ਤੇ ਆਸਾਨ ਦਾ ਆਸਾਨ ਸਾਲਾ ਬਣਾਉਣਾ। ਕੀ ਖਿਆਲ ਹੈ? ਬਿਲਕੁਲ। ਆ ਦੇਖੋ, ਅੱਛਾ ਮਾਸ਼ਾਅੱਲਾ ਜੀ ਸਾਲਨ ਵੀ ਸਾਡਾ ਤਿਆਰ ਹੋ ਗਿਆ ਤੇ ਰੋਟੀ ਵੀ ਤਿਆਰ ਹੋ ਗਈ। ਹੁਣ ਬਿਸਮਿਲ੍ਲਾ ਕਰਦੇ ਹਾਂ, ਕਿਉਂਕਿ ਇਮਰਾਨ ਗਏ ਸੀ ਆਟਾ ਲੈਣ ਵਾਸਤੇ ਤੇ ਇਸ ਕਰਕੇ ਹੁਣ ਲੇਟ ਆਇਆ। ਤੇ ਮੈਂ ਕਿਹਾ ਚਲੋ ਹੁਣ ਨਾ ਬੈਠ ਕੇ ਤੇ ਰੋਟੀ ਖਾਣੇ। ਮੈਂ ਚੁੱਲ੍ਹੇ ਤੇ ਸਾਲਨ ਰੱਖਿਆ ਸੀ, ਗਰਮ ਹੈਗਾ। ਮੈਂ ਕਿਹਾ ਰੋਟੀ ਖਾ ਲਾਂਗੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। बिस्मिल्लाहिर्रहमानिर्रहीम। बिस्मिल्लाहिर्रहमान। लहसुन की कितनी अच्छी खुशबू आ रही है ना माशाल्लाह। माशाल्लाह मज़ेदार खुशबू आ रही है। देखो किस तरीके नाल अच्छे तरीके नाल मैश हो रहे, थोड़ा थोड़ा टैप किया। बिस्मिल्लाहिर्रहमानिर्रहीम। माशाल्लाह ये बहुत मज़ेदार सालन बनया। उधर तुम ट्राई करके देखिए, थानू भी इंशाल्लाह मज़ा आएगा। लहसुन जड़ा ना लाजमी खाया करो, बहुत सेहत वास्ते अच्छा है।
ਲਸਣ ਦੇ ਨਾਲ ਜੀ ਜ਼ਾਇਕਾ ਹੋਰ ਸਾਡਾ ਵੱਧ ਗਿਆ। ਹਾਂਜੀ ਉਹ ਅੰਮੀ ਸਿੱਧੇ ਹੋ ਜਾ, ਰੋਟੀ ਆ ਗਈ ਤੁਹਾਡੀ। ਪਾਣੀ ਮੀ ਆ ਰੱਖ ਦਿੱਤਾ ਤੇ ਰੋਟੀ ਤੁਹਾਡੀ ਆ ਰਹੀ ਸਾਲਣ ਦੇ ਉੱਤੇ ਨਾ। ਇੱਧਰ ਵੇਖੋ ਸਾਲਣ ਦੇ ਉੱਤੇ ਨਾ, ਉਹ ਚੁੱਪ ਜੰਨਤ ਬੇਟਾ ਚੁੱਪ। ਸਾਰਾ ਉੱਤੇ ਲਸਣ ਦੀ 3-4 ਡਲੀਆਂ ਜੇ ਉਹ ਮਿਕਸ ਕਰਕੇ ਖਾ ਲੈ। ਅੰਮੀ ਦੇ ਸਿਰ ਨੂੰ ਪੀੜ ਚੜਾ ਦੇ। ਕੌਲੀ ਤੇ ਨਾਲ ਸਾਲਾਂ ਦੇ ਕੌਲੀ ਚ ਦਿੱਤਾ ਅੰਮੀ ਲਸਣ ਮੈਸ਼ ਕਰ ਦਿੱਤਾ ਵਿੱਚ। ਹਾਂਜੀ ਲਸਣ ਅੰਮੀ ਮੈਸ਼ ਹੀ ਕਰ ਦਿੱਤਾ ਵਿੱਚ ਨੇ, ਯਾਨੀ ਕਿ ਉਹ ਬਰੀਕ ਬਰੀਕ ਕਰ ਦਿੱਤਾ। ਮੇਰੇ ਤੋਂ ਸਾਥ ਰੱਖੀ ਮੈਂ ਚੱਕ ਲਈ। ਇਹ ਚੱਕ 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 ਮੈਂ ਡੱਬਾ ਲੈ ਆਵਾਂ ਪਾਣੀ। ਮੈਨੂੰ ਮੇਰੇ ਕੋਲ ਪਾਣੀ ਮੰਗਵਾ ਕੇ ਮੈਂ ਹੱਥ ਧੋਣੇ ਤੇ ਰੋਟੀ ਚੁੱਕ ਕੇ ਉਵੇਂ ਸ਼ੁਰੂ ਹੋ ਗਿਆ ਕੰਮ। ਵੇਖ ਲਾ ਅੰਮੀ ਦੇ। ਜਾਣ ਲੱਗਾ 2 ਅੱਛਾ ਜਾਵਣ ਲੱਗਾ 200। ਕਿੱਧਰ ਜਾਣਾ? ਲਾਹੌਰ ਜਾਣਾ। ਇਹ ਲੋ ਖਾਣਾ ਖਾ ਕੇ ਫਿਰ ਧੋ ਲਿਆ ਜੇ। ਅਲਹਮਦੁਲਿਲਾ ਜੀ ਹੁਣ ਅਸੀਂ ਚੱਲੇ ਹਾਂ ਜੀ ਦੁੱਧ ਲੈਣ ਵਾਸਤੇ ਤੇ ਖਾਣਾ ਛਾਣਾ ਅਲਹਮਦੁਲਿਲਾ ਖਾ ਕੇ ਆਏ ਸੀਗੇ ਤੇ ਮੈਂ ਕਿਹਾ ਚਲੋ ਦੁੱਧ ਲੈਣ ਚੱਲੇ ਹਾਂ ਤੇ ਨਾਲ ਹੀ ਨਾ ਆਪੇ ਹੁਣ ਦਾ ਘਰ ਹੈਗਾ ਭਾਬੀ ਨੇ ਤੇ ਭਾਈ ਹੁਣ ਉੱਧਰ ਚੱਲਦੇ ਹਾਂ। ਬੜੇ ਭਾਈ ਵਾਲ ਚੱਕਰ ਲਗਾ ਕੇ ਆਉਂਦੇ ਹਾਂ ਤੇ ਨਾਲ ਜੰਨਤ ਵੀ ਨਾ ਬੜਾ ਕਹਿ ਰਹੀ ਹੈ ਕਿ ਭਾਈ ਭਾਈ ਭਾਈ। ਮੈਂ ਕਿਹਾ ਚਲੋ ਭਾਈ ਮੋਹਮਨ ਨੂੰ ਮਿਲਾ ਕੇ ਲਿਆਉਂਦੀ ਹਾਂ। ਸਹੀ ਹੈ ਠੀਕ ਹੈ। ਖੁਸ਼ ਹੋ ਗਈ ਬਈ, ਖੁਸ਼ ਹੋ ਗਈ। ਮਾਸ਼ਾਅੱਲਾ ਮਾਸ਼ਾਅੱਲਾ। ਅਲਹਮਦੁਲਿਲਾ ਜੀ ਅਸੀਂ ਭਾਈ ਉਹਨਾਂ ਦੇ ਘਰ ਪਹੁੰਚ ਗਏ ਹਾਂ ਤੇ ਯਾਨੀ ਗਲੀ ਦੇ ਵਿੱਚ ਹੀ ਖੜੇ ਸੀ ਤੇ ਜੰਨਤ ਗੁੱਲ ਨੂੰ ਮੈਂ ਉੱਪਰ ਬਿਠਾ ਦਿੱਤਾ ਮੋਟਰਸਾਈਕਲ ਤੇ। ਹੁਣ ਨਾ ਭਾਈ ਉਹਨਾਂ ਦੀ ਨਾ ਬੈਲ ਦਿੰਦੇ ਆ ਦਰਵਾਜ਼ੇ ਦੀ। ਚਲ ਆ ਜਾ ਚਲ। ਮੇਰੇ ਜ਼ਿਹਨ ਚ ਨਹੀਂ ਪਿਆ ਕਿ ਤੁਸੀਂ ਦੁੱਧ ਲੈ ਗਏ ਹੋ। ਉਹਨੇ ਮੈਨੂੰ ਕਿਹਾ ਵੀ ਨਹੀਂ। ਲਓ ਜੀ ਜਨਤ ਗੁੱਲ ਨੂੰ ਕੰਬਲ 2 ਮਿੰਟ ਪਾ ਦੇ, ਗਰਮ ਹੋ ਜਾਏ ਤਾਂ ਫਿਰ। ਅਲਹਮਦੁਲਿਲਾ ਜੀ ਅਸੀਂ ਘਰ ਵਾਪਸ ਆ ਗਏ ਹਾਂ ਤੇ ਮਾਸ਼ਾਅੱਲਾ ਜੀ ਉੱਥੇ ਬੈਠ ਕੇ ਨਾ ਗੱਪਸ਼ਪ ਵੀ ਲਈ ਤੇ ਟਾਈਮ ਵੀ ਸਪੈਂਡ ਅੱਛਾ ਹੋ ਗਿਆ। ਉਸ ਤੋਂ ਬਾਅਦ ਨਾ ਹੱਦੇ ਬਾਹਰ ਦੇਖੇ ਨਾ ਸੀ ਤੇ ਹਵਾ ਜਿਹੜੀ ਨਾ ਬੜੀ ਠੰਡੀ ਚੱਲਣ ਲੱਗੀ। ਮੌਸਮ ਨਾ ਖਰਾਬ ਨਾ ਹੋ ਜਾਵੇ ਇਸ ਕਰਕੇ ਕਿ ਇਸ ਤੋਂ ਪਹਿਲੇ ਜੋ ਮੌਸਮ ਖਰਾਬ ਹੋਵੇ ਆਪਾਂ ਨਾ ਘਰ ਛੱਡੀਏ ਵਾਪਸ। ਤੇ ਫਿਰ ਅਸੀਂ ਹੁਣ ਘਰ ਆ ਗਏ ਤੇ ਹੁਣ ਜੀ ਅਸੀਂ ਸੌਣ ਦੀ ਤਿਆਰੀ ਕਰਨੀ ਹੈ ਤੇ ਪਰ ਜੰਨਤ ਨੂੰ ਨਾ ਨੀਂਦ ਨਹੀਂ ਆ ਰਹੀ ਹੈਗੀ ਤੇ ਅੰਮਾ ਜੀ ਵੀ ਸੋ ਗਏ ਮਾਸ਼ਾਅੱਲਾ ਤੇ ਜੰਨਤ ਕੋਲ ਇੱਥੇ ਖੇਡਣ ਲੱਗ ਗਈ ਹੈ। ਪਹਿਲੇ ਇਹਨੂੰ ਨੀਂਦ ਆ ਰਹੀ ਸੀ ਤੇ ਬਾਅਦ ਚ ਨਾ ਜਿੱਦਾਂ ਹੀ पता नहीं एकदम मेरी नींद किधर उठ गई, फिर उठ के बैठ के खेलने लग गई। नींद नहीं आ रही? नींद नहीं आ रही आपको? आपको नींद नहीं आ रही? चलो व्लॉग का एंड करो जन्नत। इस नाल जी अज दे व्लॉग दा इत्थे एंड करदे हां। उम्मीद करदी मेरे भैन भाइयों नूं साडा अज दा व्लॉग पसंद आएगा तो साडे चैनल लाइक करो, शेयर करो, सबसक्राइब करो और अपनी फैम जरूर शेयर करो। अल्लाह पाक सानू खुश रखे, आबाद रखे, अपना और अपनी फैम का बहुत ज़्यादा ख्याल रखियो। अल्लाह हाफिज़, अल्लाह निगहबान।